ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਸਰਕਾਰੀ ਹਲਕਿਆਂ ਵੱਲੋਂ ਸੰਕੇਤ ਦਿੱਤੇ ਜਾ ਰਹੇ ਨੇ ਕਿ ਭਵਿੱਖ ਵਿੱਚ ਉਹ ਤੇਲ ਆਦ ਖਰੀਦਣ ਲਈ ਲੋਕਲ ਕਰੰਸੀ ਯਾਨੀ ਕਿ ਰੁਪਈਆ, ਦਿਨਾਰ ਜਾਂ ਯੂਆਨ ਦਾ ਇਸਤੇਮਾਲ ਕਰ ਸਕਦਾ ਹੈ, ਯਾਨੀ ਕਿ ਡਾਲਰ ਨੂੰ ਤਲਾਂਜਲੀ। ਸੋ ਜੇ ਇਵੇਂ ਹੁੰਦਾ ਹੈ ਤਾਂ ਪ੍ਰੈਜ਼ੀਡੈਂਟ ਟਰੰਪ ਦਾ ਕਹਿਣਾ ਹੈ ਕਿ 100% ਜਿਹੜੇ ਟੈਰਿਫ ਲੱਗੇਗਾ ਜੋ ਮੁਲਕ ਡਾਲਰ ਦਾ ਇਸਤੇਮਾਲ ਨਹੀਂ ਕਰਦੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਦੋ ਬੀੜੀਆਂ ਤੇ ਪੈਰ ਰੱਖਣ ਵਾਲਾ ਹੀ ਜਿਹੜਾ ਉਹ ਕਿਸੇ ਕੰਢੇ ਨਹੀਂ ਲੱਗਦਾ, ਡੁੱਬਦਾ। ਪਰ ਜੇ ਅੱਧੀ ਅੱਧੀ ਲੱਤ ਕਰਕੇ ਤਿੰਨ ਬੀੜੀਆਂ ਤੇ ਰੱਖਿਆ ਹੋਏ ਫਿਰ ਤਾਂ ਉਹਦਾ ਕੀ ਹਾਲ ਹੋਏਗਾ, ਲੱਤ ਵੀ ਵਿੱਚੋਂ ਦੀ ਟੁੱਟੀ ਹੁੰਦੀ ਹੈ। ਭਾਰਤ ਨੇ ਇੱਕ ਪਾਸੇ ਤਾਂ ਜ਼ਾਹਰ ਹੈ ਕਿ ਜਿਹੜੀ ਉਹਨਾਂ ਦੀ ਇੱਕ ਨੀਤੀ ਪੋਸਟ 47 ਨੌਨ ਅਲਾਈਨਮੈਂਟ ਦੀ ਸੀ, ਉਹਦੇ ਤੋਂ ਕਿਨਾਰਾ ਕਰਕੇ ਪਹਿਲਾਂ ਤਾਂ ਬਿਲਕੁਲ ਇੰਦਰਾ ਗਾਂਧੀ ਸੋਵੀਅਤ ਯੂਨੀਅਨ ਦੇ ਬਲਾਕ ਵੱਲ ਕਾਫੀ ਝੁਕ ਗਈ ਜਦੋਂ 1971 ਦੇ ਵਿੱਚ ਜਿਹੜਾ ਉਹ ਸੋਵੀਅਤ ਯੂਨੀਅਨ ਦੇ ਨਾਲ ਡਿਫੈਂਸ ਡੀਲ ਕੀਤੀ। ਜਿਸ ਕਿਸਮ ਦੀ ਡੀਲ ਸੋਵੀਅਤ ਯੂਨੀਅਨ ਨੇ ਹੰਗਰੀ, ਪੋਲੈਂਡ, ਚੈਕੋਸਲੋਵਾਕੀਆ ਨਾਲ ਕੀਤੀ ਸੀ, ਅਫਗਾਨਿਸਤਾਨ ਨਾਲ ਵੀ, ਫਿਰ ਉਸੇ ਬਹਾਨੇ ਨਾਲ ਉਹਨਾਂ ਮੁਲਕਾਂ ਦੇ ਵਿੱਚ ਆਪਣੀ ਫੌਜ ਭੇਜ ਦਿੱਤੀ ਸੀ। ਲੇਕਿਨ ਨਰਿੰਦਰ ਮੋਦੀ ਨੇ ਤਾਂ ਬਿਲਕੁਲ ਹੀ ਜਿਹੜਾ ਪਾਰਟ ਹੈ, ਕਿਉਂਕਿ ਫਲਸਤੀਨ ਮੁੱਦੇ ਦੇ ਉੱਤੇ ਇੰਡੀਅਨ ਜਿਹੜੀ ਸਟੇਟ ਪਾਲਿਸੀ ਰਹੀ ਉਹ ਇੱਕ ਬੈਲੈਂਸ ਵਾਲੀ ਸੀ। ਉਹਨਾਂ ਨੇ ਬੇਸ਼ੱਕ ਇਜ਼ਰਾਈਲ ਨੂੰ 1950-51 'ਚ ਰੈਕਗਨਾਈਜ਼ ਕਰ ਲਿਆ ਸੀ, ਲੇਕਿਨ 1993 ਤੱਕ ਜਿਹੜੀ ਹੈ ਉਹਨਾਂ ਦੀ ਐਮਬੈਸੀ ਨਹੀਂ ਸੀ ਖੁੱਲ੍ਹੀ, ਚਾਰਜ ਡੀ ਅਫੇਅਰਸ ਹੀ ਸੀ, ਤੇ ਕੋਈ ਇੰਡੀਅਨ ਪ੍ਰਾਈਮ ਮਿਨਿਸਟਰ ਇਜ਼ਰਾਈਲ ਦੇ ਦੌਰੇ 'ਤੇ ਨਹੀਂ ਸੀ ਗਿਆ। ਔਰ ਫਲਸਤੀਨੀਆਂ ਦੇ ਆਪਣਾ ਇਜ਼ਰਾਈਲ ਨੂੰ ਮਾਨਤਾ ਦੇ ਦਿੱਤੀ ਸੀ, ਜਿਹੜੀ ਕਿ ਅਸੀਂ ਸਮਝਦੇ ਹਾਂ ਵੀ 2 ਸਟੇਟ ਸੋਲਿਊਸ਼ਨ ਹੀ ਅਲਟੀਮੇਟ ਪਰਮਾਨੈਂਟ ਸੋਲਿਊਸ਼ਨ ਹੈ, ਜਿਹੜਾ ਓਸਲੋ ਅਕੋਰਡ 'ਚੋਂ ਵੀ ਨਿਕਲਿਆ ਜੀ। ਪਰ ਇਸ ਸਭ ਦੇ ਬਾਵਜੂਦ ਜਿਵੇਂ ਨਰਿੰਦਰ ਮੋਦੀ ਨੇ ਪੂਰਾ ਪਲੱਥਾ ਜਿਹੜਾ ਮਾਰ ਕੇ ਉਹ ਜਾ ਕੇ ਉੱਥੇ ਬੈਠ ਗਿਆ 2 ਦਿਨ ਪਹਿਲੇ, ਜੋ ਸ਼ੁਰੂ ਹੁੰਦਾ 28 ਫਰਵਰੀ ਨੂੰ, 26 ਫਰਵਰੀ ਨੂੰ ਉਹ ਐਡਰੈਸ ਕਰ ਰਿਹਾ ਸੀ ਉਹਨਾਂ ਦੀ ਇਜ਼ਰਾਈਲ ਦੀ ਕਨੈਸੈਟ ਨੂੰ। ਇਹ ਸੈਕੰਡ ਉਹਦੀ ਵਿਜ਼ਿਟ ਸੀ। ਐਪਸਟੀਨ ਫਾਈਲਸ ਦੇ ਨਾਲ ਕੀ ਜੁੜਦਾ ਹੈ, ਇੱਕ ਵੱਖਰਾ ਚੈਪਟਰ ਹੈ, ਔਰ ਕਿਉਂਕਿ ਉਹਦੇ ਤੇ ਅਜੇ ਬਹੁਤ ਸਾਰਾ ਕੁਝ ਬਾਹਰ ਨਹੀਂ ਆਇਆ, ਸੋ ਉਹ ਬਾਅਦ 'ਚ ਹੀ ਸਾਹਮਣੇ ਆਏਗਾ। ਹਰਦੀਪ ਪੁਰੀ ਦਾ ਔਰ ਉਹ ਸਾਰਾ ਜਿਹੜਾ ਇਹਨਾਂ ਦੇ ਲਿੰਕ ਸੀ ਅਨਿਲ ਅੰਬਾਨੀ ਔਰ ਦੂਜੇ, ਉਹ ਆਲਰੇਡੀ ਕੁਝ ਡਾਕੂਮੈਂਟ ਬਾਹਰ ਆਏ ਨੇ। ਅੱਛਾ। ਸੋ ਇਹਨਾਂ ਹਾਲਾਤਾਂ 'ਚ ਇੱਕ ਪਾਸੇ ਜਦੋਂ ਅਮਰੀਕਾ ਦੇ ਨਾਲ ਝੁਕਾਅ ਦੀ ਗੱਲ ਆਈ ਤੇ ਜਦੋਂ ਅਮਰੀਕਾ ਨੇ ਟੈਰਿਫ ਲਾਉਣ ਦੀ ਗੱਲ, ਸੈਕੰਡ ਟਰਮ ਟਰੰਪ ਦੀ ਪ੍ਰੋਬਲਮੈਟਿਕ ਸੀ, ਤੇ ਫਿਰ ਮੋਦੀ ਜੀ ਜਾ ਕੇ ਰਸ਼ੀਆ ਚਾਈਨਾ ਪਹੁੰਚ ਗਏ। ਉਸ ਤੋਂ ਪਹਿਲਾਂ ਬ੍ਰਿਕਸ ਦਾ ਹਿੱਸਾ ਬਣ ਚੁੱਕੇ। ਹੁਣ ਬ੍ਰਿਕਸ ਦੀ ਜਿਹੜੀ ਫਾਊਂਡਿੰਗ ਲਾਈਨ ਹੈ, ਜਿਹਦੇ 'ਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ, ਉਹਦੇ 'ਚ ਉਹਨਾਂ ਦੀ ਮਿਸ਼ਨ ਸਟੇਟਮੈਂਟ ਦੇ ਵਿੱਚ ਹੀ ਇਕੱਲਾ ਇਹ ਨਹੀਂ ਹੈ ਕਿ ਵੀ ਉਹ ਕੋਈ ਰੀਜਨਲ ਗਰੁੱਪ ਹੈ, ਉਹ ਦੁਨੀਆ ਦੇ ਵਿੱਚ ਇੱਕ ਪੈਰਲਲ ਇਕੋਨਮੀ ਜਿਸ ਦਾ ਦੀ ਕਰੰਸੀ ਜਿਹੜੀ ਹੈ ਉਹ ਡਾਲਰ ਨੂੰ ਚੈਲੰਜ ਕਰੇ, ਉਹਦੇ ਥੱਲੇ ਬਣਿਆ ਪਾਰਟ ਸੀ। ਔਰ ਇਹ ਵੀ ਉਸ ਦਾ ਇੰਡੀਆ ਦਾ ਅਮਰੀਕਾ ਦੇ ਨਾਲ ਵੀ ਔਰ ਦੂਜੇ ਪਾਸੇ ਬ੍ਰਿਕਸ ਦਾ ਹਿੱਸਾ ਬਣਨ ਦੀ ਲਾਈਨ ਵੀ ਅਮਰੀਕਾ ਨੇ ਤਾਂ ਹਮੇਸ਼ਾ ਹੀ, ਪ੍ਰੈਜ਼ੀਡੈਂਟ ਟਰੰਪ ਨੇ ਖਾਸ ਤੌਰ 'ਤੇ ਬ੍ਰਿਕਸ ਨੂੰ ਡੇਂਜਰ ਨੰਬਰ 1 ਕਿਹਾ ਆਲਵੇਜ਼, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਦੁਨੀਆ ਦੀ ਇਕੋਨਮੀ 'ਚ ਤੁਹਾਡੀ ਪ੍ਰੈਜ਼ੀਡੈਂਟ ਨਿਕਸਨ ਦੇ ਵੇਲੇ ਹੀ ਡਾਲਰ ਦਾ ਇਸਤੇਮਾਲ ਇੰਟਰਨੈਸ਼ਨਲ ਕਰੰਸੀ 'ਚ ਹੋਇਆ, ਔਰ ਜਿਹੜਾ ਉਹਦੇ ਬਰਾਬਰ ਸੋਨਾ ਰੱਖਣ ਦਾ ਪਾਰਟ ਸੀ ਉਹ ਵੀ ਜਾਂਦਾ ਲੈ, ਸੋ ਡਾਲਰ ਦੀ ਸੁਪਰੀਮੇਸੀ ਹੋਈ। ਹੁਣ ਇੰਡੀਆ ਨਾ ਸਿਰਫ ਬ੍ਰਿਕਸ ਦਾ ਪ੍ਰੈਜ਼ੀਡੈਂਟ ਹੈ, ਆਉਣ ਵਾਲਾ ਇਸੇ ਸਾਲ ਦੇ ਐਂਡ ਦੇ ਵਿੱਚ ਨਵੰਬਰ ਜਾਂ ਦਸੰਬਰ 'ਚ ਡੇਟ ਅਜੇ ਨਹੀਂ, ਬ੍ਰਿਕਸ ਦੀ ਕਾਨਫਰੰਸ ਦਿੱਲੀ 'ਚ ਹੋਣੀ ਹੈ। ਹੁਣ ਈਰਾਨ ਨੂੰ ਵੀ ਬ੍ਰਿਕਸ ਦੇ ਵਿੱਚ ਲਿਆਉਣ ਦੇ ਵਿੱਚ ਇੰਡੀਆ ਦਾ ਰੋਲ ਹੈ। ਇਸ ਵੇਲੇ 11 ਮੈਂਬਰ ਨੇ, ਜਿਹਦੇ 'ਚ ਈਰਾਨ ਵੀ ਸ਼ਾਮਲ ਹੈ। ਹੁਣ ਜਦੋਂ ਇਹ ਸਾਰਾ ਇਜ਼ਰਾਈਲ ਦਾ ਅਟੈਕ ਹੁੰਦਾ ਈਰਾਨ ਦੇ ਉੱਤੇ, ਇਹ ਸੀ ਕਿ ਜੀ ਬ੍ਰਿਕਸ ਵੱਲੋਂ ਸਟੇਟਮੈਂਟ ਆਉਣੀ ਚਾਹੀਦੀ ਹੈ, ਪਰ ਇਹ ਤਾਂ ਕੰਡੈਮ ਕੀਤਾ ਇੰਡੀਆ ਨੇ ਵੀ ਈਰਾਨ ਨੇ ਜਿਹੜਾ 6-7 ਜਿਹੜੀਆਂ ਗਲਫ ਸਟੇਟਸ ਦੇ ਉੱਤੇ ਅਟੈਕ ਕੀਤਾ, ਪਰ ਉਹਦਾ ਤਾਂ ਕੋਈ ਜ਼ਿਕਰ ਨਹੀਂ ਕੀਤਾ, ਨਾ ਹੀ ਬ੍ਰਿਕਸ ਨੂੰ ਜਿਹੜਾ ਕੋਈ ਮੋਬਿਲਾਈਜ਼ ਕੀਤਾ। ਹੁਣ ਕਿਹਨਾਂ ਹਾਲਾਤਾਂ 'ਚ ਆਪਣੀ ਇਹ ਕਾਨਫਰੰਸ ਕਰ ਪਾਉਣਗੇ ਔਰ ਜੋ ਅਲਟੀਮੇਟਲੀ ਨਿਸ਼ਾਨਾ ਹੈ ਉਹਦੇ ਵੱਲ ਕੀ ਕਰਨਗੇ, ਤੇ ਅਮਰੀਕਾ ਨਾਲ ਕਿਵੇਂ ਬੈਲੈਂਸ ਰੱਖਣਗੇ, ਰਸ਼ੀਆ ਦੇ ਨਾਲ ਕਿਵੇਂ ਬੈਲੈਂਸ ਰੱਖਣਗੇ। ਕਿਉਂਕਿ ਆਇਲ ਦੇ ਮਾਮਲੇ 'ਚ ਵੀ ਜਦੋਂ ਅਮਰੀਕਾ ਨੇ ਦਬਕਾ ਮਾਰਿਆ, ਉਹਨਾਂ ਨੇ ਕਿਹਾ ਜੀ ਠੀਕ ਹੈ ਅਸੀਂ ਰਸ਼ੀਅਨ ਆਇਲ ਹੁਣ ਨਹੀਂ ਬਾਏ ਕਰਦੇ, ਔਰ ਘਟਾਉਣਾ ਸ਼ੁਰੂ ਕਰ ਦਿੱਤਾ। ਸੋ ਇਹ ਸਾਰੇ ਦੇ ਚੱਲਦੇ ਆ ਜਿਹੜੀ ਇੱਕ ਖਬਰ ਕਰਕੇ ਮੈਂ ਇਸ ਨੂੰ ਡਿਸਕਸ ਕਰ ਰਿਹਾ
ਕਿ ਹੁਣ ਜਦੋਂ ਇਹ ਬੇਸ਼ੱਕ ਇੰਡੀਆ ਦਾ ਦਾਅਵਾ ਹੈ ਕਿ ਜੋ ਇਹ ਕ੍ਰਾਈਸਿਸ ਚੱਲ ਰਿਹਾ ਸਾਡੇ ਕੋਲ 2 ਮਹੀਨੇ ਦਾ ਸਟਾਕ ਪਿਆ ਹੈ, ਕੋਈ ਤਕਲੀਫ ਨਹੀਂ ਹੁੰਦੀ ਕੋਈ ਲੇਕਿਨ ਕੁਕਿੰਗ ਗੈਸ ਜਿਹੜੀ ਉਸ ਦੀ ਬੜੀ ਵੱਡੀ ਘਾਟ, ਕਿਉਂਕਿ 80% ਤਾਂ ਉੱਥੋਂ ਹੀ ਨਿਕਲ ਕੇ ਆਉਂਦਾ। ਚਲੋ ਤੁਸੀਂ ਆਇਲ, ਕਰੂਡ ਆਇਲ ਜਾਂ ਦੂਜੇ ਨੂੰ ਤਾਂ ਥੋੜੀ ਬਹੁਤ ਦੇਰ ਲਈ ਟਾਲ ਸਕਦੇ ਹੋ, ਉਹ ਤਾਂ ਡੇ ਟੂ ਡੇ ਯੂਜ਼ ਦਾ ਕੰਮ ਹੈ। ਹੁਣ ਇਸ ਦੇ ਉੱਤੇ ਜਿਹੜਾ ਹੁਣ ਹਾਲਾਂਕਿ ਜਿਹੜੀ ਨੈਗੋਸ਼ੀਏਸ਼ਨ ਵੀ ਸ਼ੁਰੂ ਹੋਈ ਹੈ ਈਰਾਨ ਨਾਲ, ਉਹਦੀ ਬਦੌਲਤ ਜਾਂ ਈਰਾਨ ਵੱਲੋਂ ਖੁਦ ਦੇਖਦੇ ਆ ਕਿ ਭਾਈ ਇੰਨੀ ਹੌਸਟਿਲਿਟੀ ਨਾ ਸਹੇੜ ਲਈਏ, ਉਹਨਾਂ ਨੇ ਜਿਹੜਾ ਕੱਲ੍ਹ ਜਿਨ੍ਹਾਂ ਨੂੰ ਅਲਾਉ ਕੀਤਾ ਜਹਾਜ਼ਾਂ ਨੂੰ, ਉਹਦੇ 'ਚ ਇੰਡੀਆ, ਜਾਪਾਨ, ਚਾਈਨਾ, ਉਹਨਾਂ ਦੇ ਜਿਹੜੇ ਨੇ ਰਸ਼ੀਆ ਔਰ ਨਾਟ ਰਸ਼ੀਆ, ਪਾਕਿਸਤਾਨ, ਉਹਨਾਂ ਦੇ ਜਹਾਜ਼ਾਂ ਨੂੰ ਉੱਥੋਂ ਸ਼ਿਪਸ ਨੂੰ ਜਾਣ ਦਿੱਤਾ। ਹੁਣ ਜਿਹੜੀ ਖਬਰ ਇਹਨਾਂ ਦੀ ਨਿਕਲ ਕੇ ਆਉਂਦੀ ਹੈ, ਇੰਡੀਆ ਆਈਜ਼ ਲੋਕਲ ਕਰੰਸੀ ਪੇਮੈਂਟਸ ਫॉर ਵੈਸਟ ਏਸ਼ੀਅਨ ਆਇਲ ਐਮਿਡ ਪ੍ਰਾਈਸ ਸਰਚ, ਰੂਪੀ ਫਾਲ ਹਰਟਸ ਫਾਈਨੈਂਸਿਸ। ਹੁਣ ਜਿਹੜਾ ਉਹਨਾਂ ਦਾ ਰੁਪਈਆ ਹੈ ਡਾਲਰ ਦੇ ਮੁਕਾਬਲੇ ਉਹ ਆਲਮੋਸਟ 94.10 94 ਰੁਪਈਏ ਦੇ ਬਰਾਬਰ ਆਲਮੋਸਟ ਕਲੋਜ਼ ਟੂ ਡਾਲਰ ਪਹੁੰਚ ਗਿਆ। ਹੁਣ ਪਿਛਲੇ ਦਿਨਾਂ 'ਚ ਵੀ ਫੋਰਨ ਐਕਸਚੇਂਜ 'ਚੋਂ ਕੱਢ ਕੇ ਡਾਲਰ ਉਹਨਾਂ ਨੇ ਇੰਨਾ ਸਟੇਬਲ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ 100 ਤੇ ਜਾਏਗਾ, ਲੇਕਿਨ ਦੂਸਰੇ ਪਾਸੇ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਹੁਣ ਜਦੋਂ ਰਸ਼ੀਆ ਨੂੰ ਵੀ ਇਹਨਾਂ ਨੇ ਡਬਲ ਕ੍ਰਾਸ ਕੀਤਾ, ਜਦੋਂ ਉਹਨਾਂ ਦਾ ਤੇਲ ਲੈਣਾ ਬੰਦ, ਹੁਣ ਜਦੋਂ ਰਸ਼ੀਅਨ ਆਇਲ ਔਰ ਇਰਾਨੀਅਨ ਆਇਲ ਦੋਨਾਂ ਨੂੰ ਮਹੀਨੇ ਦੀ ਮੌਲਤ ਦੇ ਦਿੱਤੀ ਅਮਰੀਕਾ ਨੇ, 30 ਦਿਨ ਦੇ ਲਈ ਰਸ਼ੀਆ ਵੀ ਜਿਹੜਾ ਉਹਦਾ ਆਇਲ ਆਪਣਾ ਔਰ ਗੈਸ ਉਹ ਵੇਚ ਸਕਦਾ, ਈਰਾਨ ਨੂੰ ਵੀ ਕਹਿ ਦਿੱਤਾ। ਹੁਣ ਜਿਹੜਾ ਰਸ਼ੀਆ ਇਹਨਾਂ ਨੂੰ ਸਬਸਿਡਾਈਜ਼ ਕਰਕੇ 40-42 ਡਾਲਰ ਦੀ ਬੈਰਲ ਦਿੰਦਾ ਸੀ, ਉਹ ਹੁਣ ਕਹਿੰਦਾ ਵੀ ਲਿਆਓ 70 ਡਾਲਰ 80 ਡਾਲਰ, ਭਾਵੇਂ ਮਾਰਕੀਟ 'ਚ 100 ਡਾਲਰ ਤੱਕ ਪਹੁੰਚਣ ਵਾਲਾ ਹੈ। ਹੁਣ ਇਹਨਾਂ ਨੂੰ ਬੜੀ ਤੇਜ਼ੀ ਨਾਲ ਇਹਨਾਂ ਦੀ ਜਿਹੜੀ ਹੈ ਫੋਰਨ ਐਕਸਚੇਂਜ ਔਰ ਜੋ ਡਾਲਰ ਜਿਹੜਾ ਉਹ ਡਿਪਲੀਟ ਹੋ ਰਿਹਾ। ਹੁਣ ਜਿਹੜਾ ਇਹਨਾਂ ਦਾ ਕਹਿਣਾ ਕਿ ਵੀ ਇਹ ਇੰਡੀਆ ਇਹ ਸੋਚ ਰਿਹਾ ਹੈ ਕਿ ਵੀ ਸਾਡੀਆਂ 80% ਜਿਹੜੀ ਆਇਲ ਇੰਪੋਰਟ ਹੈ ਉਹ ਤਾਂ ਉਹਨਾਂ ਮੁਲਕਾਂ 'ਚੋਂ ਹੈ ਜਿਨ੍ਹਾਂ ਦੀ ਨਾਨ ਡਾਲਰ ਕਰੰਸੀ ਹੈ, ਤੇ ਜੇ ਅਸੀਂ ਫਲਿੱਪ ਸਾਈਡ ਇਹ ਕਰ ਲਈਏ ਕਿ ਵੀ ਇਹ ਸਾਰੇ ਨੂੰ ਡਾਲਰ ਦੀ ਬਜਾਏ ਉਹਨਾਂ 'ਚ ਖਰੀਦਣਾ ਸ਼ੁਰੂ ਕਰੀਏ ਤਾਂ ਫਿਰ ਉਹਦੇ ਕੀ ਨਤੀਜੇ ਹੋਣਗੇ। ਇੰਡੀਅਨ ਗਵਰਨਮੈਂਟ ਇਜ਼ ਐਕਸਪੈਰੀਮੈਂਟਿੰਗ ਕੋਟ ਅਨਕੋਟ with conducting trade with West Asian countries in a local currencies in a bid to mitigate the fiscal double hit of surging oil prices and depreciating rupee, according to senior officials in the government. ਉਹਨਾਂ ਕਿਹਾ ਵੀ ਇੱਕ ਪਾਸੇ ਤੇਲ ਦੀਆਂ ਕੀਮਤਾਂ ਚੜ੍ਹ ਰਹੀਆਂ ਨੇ, ਦੂਸਰੇ ਪਾਸੇ ਰੁਪਈਆ ਡਿਪਲੀਟ ਹੋ ਰਿਹਾ ਡਾਲਰ ਦੇ ਸਾਹਮਣੇ, ਤੇ ਅਸੀਂ ਇਹ ਦੇਖੀਏ ਕਿ ਵੀ ਜੇ ਅਸੀਂ ਉਹਨਾਂ ਨੂੰ ਲੋਕਲ ਕਰੰਸੀ ਦੇ ਵਿੱਚ ਜਿਹਦੇ 'ਚ ਦਿਨਾਰ ਹੈ, ਜ਼ਾਹਰ ਹੈ ਕਿ ਵੀ ਗਲਫ ਕੰਟਰੀਜ਼ ਨੂੰ ਰਸ਼ੀਆ ਨਾਲ ਇਹਨਾਂ ਦਾ ਵੈਸੇ ਐਗਰੀਮੈਂਟ ਸੀ ਕਿ ਉਹਨਾਂ ਦੀ ਜਿਹੜੀ ਹੈ ਕਰੰਸੀ ਔਰ ਇਹਨਾਂ ਦੀ ਜਿਹੜੀ ਹੈ ਉਹਦੇ 'ਚੋਂ ਪੇ ਕਰ ਸਕਣ ਰੂਪੀ, ਔਰ ਉਹ ਸ਼ਾਇਦ ਰੂਬਲ ਹੈ ਉਹਨਾਂ ਦਾ। ਚਾਈਨਾ ਨਾਲ ਵੀ ਇਹ ਯੂਆਨ ਉਹਨਾਂ ਦਾ ਦਿੰਦੇ ਰਹੇ ਨੇ। ਹੁਣ ਉਹ ਚਾਈਨਾ ਤੋਂ ਵੀ ਇਹ ਅੱਜ ਤੇਲ ਦੇ ਮਾਮਲੇ 'ਚ ਕੱਲ੍ਹ ਨੂੰ ਬਾਕੀ ਟਰੇਡ ਵੀ ਜਿਹੜਾ ਉਹ ਯੂਆਨ ਔਰ ਦਰਹਮ ਔਰ ਦੂਜੇ 'ਚ ਕਰ ਸਕਦੇ ਨੇ। ਪ੍ਰਾਈਸ ਫਿਰ ਇਹਦੇ 'ਚ ਉਹਨਾਂ ਨੇ ਕਿਹਾ ਵੀ ਇੰਡੀਆ ਇਹ ਦੇਖ ਰਿਹਾ ਕਿ ਇੰਡੀਆ ਇਜ਼ ਵਰਕਿੰਗ ਆਊਟ ਏ ਮੈਕੈਨਿਜ਼ਮ ਟੂ ਪੇ ਫਾਰ ਇੰਪੋਰਟਸ ਫਰੋਮ ਗਲਫ ਕੋਆਪਰੇਸ਼ਨ ਕਾਉਂਸਲ, ਕਿਉਂਕਿ ਜਿਹੜੀਆਂ ਲੋਕਲ ਨੇ ਉਹਨਾਂ GCC ਹੈ, ਟੂ ਲੋਕਲ ਕਰੰਸੀਜ਼। ਸੀਨੀਅਰ ਗਵਰਨਮੈਂਟ ਆਫੀਸ਼ੀਅਲ ਟੋਲਡ this triggers the trigger for the move, he explained, were the upward spiral oil prices and downward spiral of the rupee, ਕਿ ਉਹ ਸਪਾਇਰਲ ਉੱਤੇ ਨੂੰ ਜਾ ਰਿਹਾ ਆਇਲ ਪ੍ਰਾਈਸਿਸ ਦਾ, ਤੇ ਜਿਹੜਾ ਦੂਸਰਾ ਹੈ ਰੂਪੀ ਦਾ ਥੱਲੇ ਨੂੰ ਜਾ ਰਿਹਾ। ਹੁਣ ਇਹਦੇ 'ਚ ਹੋਣਾ ਕੀ ਅਲਟੀਮੇਟਲੀ ਉਹ ਵੀ ਇਹ ਖੁਦ ਹੀ ਡਿਸਕਸ ਕਰ ਰਹੇ ਨੇ ਕਿ ਬਈ ਇਹ ਜਿਹੜਾ ਅਸੀਂ ਕਰ ਤਾਂ ਲਾਂਗੇ ਕਿ ਇਸ ਦਾ ਨਤੀਜਾ ਫਿਰ ਕੀ ਹੋਏਗਾ। ਮੂਵਿੰਗ ਅਵੇ ਫਰੋਮ ਯੂਜ਼ਿੰਗ ਦਾ ਡਾਲਰ for such high value transactions might however attract American ire। ਅਮਰੀਕਾ ਦਾ ਰੋਹ ਜਿਹੜਾ ਫਿਰ ਸਾਨੂੰ ਫੇਸ ਕਰਨਾ ਪਏਗਾ, ਕਿਉਂਕਿ US President Donald Trump has in the past threatened a 100% tariff on countries looking to adopt alternate currencies to the dollar। ਉਹਨਾਂ ਨੇ ਕਿਹਾ ਵੀ ਆਲਰੇਡੀ ਟਰੰਪ ਨੇ ਕਿਹਾ ਹੋਇਆ ਕਿ ਜਿਹੜਾ ਡਾਲਰ ਦੀ ਬਜਾਏ ਦੂਸਰੀ ਕਰੰਸੀ ਵੱਲ ਜਾਏਗਾ ਉਹਦੇ 'ਤੇ 100% ਟੈਰਿਫ ਜਿਹੜਾ ਉਹ ਲੱਗੇਗਾ। ਹੁਣ ਜ਼ਾਹਰ ਹੈ ਵੀ ਟਰੰਪ
ਨੇ ਤਾਂ ਨਹੀਂ ਮਾਫ ਕਰਨਾ ਹੈ। ਹੁਣ ਇਹ ਇਹਨਾਂ ਦੇ ਇਹ ਹੈ, ਜਦੋਂ ਅਸੀਂ 3 ਬੇੜੀਆਂ ਕਹਿੰਦੇ ਹਾਂ, ਇੱਧਰ ਚਾਈਨਾ ਦੀ ਬੇੜੀ ਤੇ ਵੀ ਚੜੇ, ਅਮਰੀਕਾ ਦੀ ਬੇੜੀ ਤੇ ਵੀ ਚੜੇ, ਇਜ਼ਰਾਈਲ ਦੀ ਬੇੜੀ ਤੇ ਜਾ ਕੇ ਚੇਚਾ 48 ਘੰਟੇ ਪਹਿਲਾਂ। ਅਦਰਵਾਈਜ਼ ਭਾਈ ਤੁਹਾਨੂੰ ਕੀ ਲੋੜ ਹੈ? ਜੇ ਅਮਰੀਕਾ ਸਟ੍ਰੈਟੇਜਿਕ ਪਾਰਟਨਰ ਹੈ, ਜੋ ਲਾਈਨ ਹੋਏਗੀ ਤੁਸੀਂ ਲੈ ਲੈਣਾ। ਹੁਣ ਉਹਦਾ ਨਤੀਜਾ ਇਹ ਹੋਇਆ ਕਿ ਭਾਈ ਬਿਲਕੁਲ ਹੀ ਹੁਣ ਈਰਾਨ ਵੀ ਕਿਉਂ ਟਰਸਟ ਕਰੇ ਜਾਂ ਕੋਈ ਵੀ ਕਿਉਂ ਟਰਸਟ ਕਰੇਗਾ ਕਿ ਵੀ ਇਸ ਸਾਰੇ ਚੋਂ। ਸੋ ਨਤੀਜਾ ਅਲਟੀਮੇਟਲੀ ਇਹੀ ਹੁੰਦਾ ਵੀ ਜਿਹੜਾ ਇੱਕ ਥਾਂ ਤੇ ਇੱਕ ਸਟੈਂਡ ਨਹੀਂ, ਹਾਲਾਂ ਠੀਕ ਹੈ ਜੀਓ ਪੋਲਿਟਿਕਸ ਦੇ ਵਿੱਚ ਤੁਸੀਂ ਆਪਣੇ ਹਿੱਤ ਵਿਚਾਰਦੇ ਹੋ, ਪਰ ਅਮਰੀਕਾ ਦੀਆਂ ਨਜ਼ਰਾਂ 'ਚ ਵੀ ਨਾਨ ਰਿਲਾਇਬਲ ਪਾਰਟਨਰ, ਇਹ ਗੱਲ ਉਹਨਾਂ ਦੇ ਜਿਹੜੇ ਇਹਨਾਂ ਦੇ ਐਕਸਪਰਟ ਨੇ ਕਿ ਇੰਡੀਆ ਬਿਲਕੁਲ ਨਾਨ ਰਿਲਾਇਬਲ ਹੈ। ਜਿਹੜੇ ਸੋਵੀਅਤ ਯੂਨੀਅਨ ਤੋਂ ਹਥਿਆਰ ਲੈਂਦੇ ਨੇ, ਜਿਨ੍ਹਾਂ ਤੋਂ ਹੁਣ ਵੀ S-400 ਕੀ ਹੈ ਉਹ ਡਿਲੀਵਰ ਹੋਣੇ ਨੇ ਇਹਨਾਂ ਨੂੰ, ਜਿਹੜਾ ਡਿਫੈਂਸ ਮੈਕੈਨਿਜ਼ਮ ਹੈ, ਉਹਨਾਂ ਨੂੰ ਵੀ ਲੱਗਿਆ ਕਿ ਬਈ ਇਹਨਾਂ ਨੂੰ ਤਾਂ ਥੋੜਾ ਜਿਹਾ ਦਬਕਾ ਪਿਆ ਤੇ ਜਾ ਕੇ ਉਧਰ ਡਿੱਗ ਪਏ ਨੇ। ਔਰ ਈਰਾਨ ਨੂੰ ਲੱਗਿਆ ਕਿ ਵੀ ਅਸੀਂ ਤਾਂ ਈਵਨ ਪਾਕਿਸਤਾਨ ਦੇ ਖਿਲਾਫ ਵੀ ਇਹਨਾਂ ਦੇ ਨਾਲ ਸਾਂਝ ਪਾਉਂਦੇ ਰਹੇ, ਚਾਬਹਾਰ ਪੋਰਟ ਜਾਂ ਦੂਜੇ ਤੀਜੇ, ਇਹ ਜਾ ਕੇ ਇਜ਼ਰਾਈਲ ਦੀ ਗੋਦ 'ਚ ਬੈਠੇ ਨੇ। ਸੋ ਕੁੱਲ ਮਿਲਾ ਕੇ ਭਾਰਤ ਦੀ ਜਿਹੜੀ ਆਰਥਿਕ ਹਾਲਤ ਹੈ, ਜ਼ਬਾਨੀ ਕਲਾਮੀ ਜੋ ਮਰਜ਼ੀ ਕਹੀ ਜਾਣ, ਲੇਕਿਨ ਉਹ ਕਾਫੀ ਇਸ ਵੇਲੇ ਡਾਵਾਡੋਲ ਹੈ। ਜੀ ਰਾਸਾ, ਤੁਹਾਡਾ ਬਹੁਤ ਧੰਨਵਾਦ। ਸੌਥਾ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।